ਅੱਜ एक बड़ी दर्दनाक ते बड़ी तकलीफ दे खबर लैके मैं तुहाडी सेवा दे विच हाज़र होया वां। तकलीफ दे मैं इस लई पिया आखना भई जदों दी ये खबर मैं सुनी है मैनूं बड़ा ही दुख पिया हुंदा है, बड़ा अफसोस हो रहा है ते यकीनन जदों ये मैं तुहाडे नाल सांझी करांगा इहदी जानकारी हासिल होण तो बाद तुहानूं भी दुख होवेगा। अगर असीं IMF दे प्रोग्राम दे उत्ते अमल दरामद करने आ ते जिहड़ी महंगाई दी तूफानी लहर उठेगी उत्थे ते फिर गरीब गुरबा ते हमातड़ धमातड़ लोग जिहड़े ने ਉਹ ਹੀ ਜ਼ਿੰਦਾ ਰਹਿਣਗੇ ਜਿਨ੍ਹਾਂ ਦੇ ਘਰ ਦਾਣੇ ਹੋਣਗੇ। 80 ਕੁ ਲੱਖ ਬੋਰੀ ਖਾਦ ਦੀ ਯੂਰੀਆ ਖਾਦ ਦੀ ਗੰਦਮ ਦੀ ਫਸਲ ਦੇ ਵਾਸਤੇ ਪਾਕਿਸਤਾਨ ਦੇ ਵਿੱਚ ਇੰਪੋਰਟ ਕੀਤੀ ਗਈ, ਦਰਾਮਦ ਕੀਤੀ ਗਈ। ਇੱਕ ਸਰਕਾਰੀ ਮਹਿਕਮਾ ਜਿਹੜਾ ਉਹਦੇ ਤਖਮੀਨਾ ਜਾਤ ਪੈਦਾਵਾਰ ਦੇ ਅਹਦਾਫ ਵੇਖੋ ਕੀ ਨੇ ਤੇ ਦੂਜਾ ਸਰਕਾਰੀ ਮਹਿਕਮਾ ਜਿਹੜਾ ਉਹਦੇ ਅਹਦਾਫ ਕੀ ਨੇ। ਉਹਦਾ ਇਹ ਹਦਫ ਹੈ ਕਿ ਕਾਸ਼ਤਕਾਰ 32 ਮਣ ਛੱਡ ਕੇ 22 ਮਣ ਵੀ ਨਾ ਫੀ ਕਿੱਲਾ ਕਣਕ ਗਾ ਸਕੇ। 32 ਮਣ ਤੇ ਤਾਂ ਹੀ ਹੋਣੀ ਹੈ ਨਾ ਜੇ ਖਾਦ ਵਾਫਰ ਉਹਨੂੰ ਮਿਲੇਗੀ ਔਰ ਸਸਤੀ ਮਿਲੇਗੀ। ਸਸਤੀ ਖਾਦ ਵਾਫਰ ਖਾਦ ਮੌਜੂਦ ਵੀ ਹੈ, ਗੌਰਮੈਂਟ ਦੇ ਹੀ ਗੋਦਾਮਾਂ ਦੇ ਵਿੱਚ ਪਈ ਹੈ। ਉਹ ਕਿਹੜੇ ਅਹਬਾਬ ਨੇ ਜਿਨ੍ਹਾਂ ਨੇ ਬੈਨ ਲਾਤਾ ਹੈ ਸੇਲ ਦੇ ਉੱਤੇ, ਜਿਹੜੇ ਨਹੀਂ ਵਿਕਣ ਦੇ ਰਹੇ, ਜਿਹੜੇ ਖਾਦ ਨੂੰ ਨਹੀਂ ਕਾਸ਼ਤਕਾਰ ਤੱਕ ਅਪੜਨ ਦੇ ਰਹੇ, ਜਿਹੜੇ ਮੁਲਕ ਦੇ ਵਿੱਚ ਵਾਫਰ ਗੰਦਮ ਦੀ ਪੈਦਾਵਾਰ ਦੀ ਮੁਖਾਲਫਤ ਪੈ ਕਰਦੇ ਨੇ, ਜਿਹੜੇ ਜਿਨ੍ਹਾਂ ਦੀ ਪਾਲਿਸੀ ਇਹ ਵੇ ਕਿ ਕਿਸਾਨ ਦੁਸ਼ਮਣ ਪਾਲਿਸੀ ਜਿਨ੍ਹਾਂ ਬਣਾਈ ਹੈ, ਬੈਨ ਲਾ ਦਿੱਤਾ ਹੈ। ਜਦੋਂ ਸੀਜ਼ਨ ਲੰਘ ਜਾਏਗਾ ਤਾਂ ਫਿਰ ਇਹ ਖਾਦ ਜਿਹੜੀ ਇਹਦਾ ਕੀ ਕੀਤਾ ਜਾਏਗਾ। ਅਰਬਾਂ ਰੁਪਈਏ ਜਿਹੜੇ ਸਾਡੇ ਆਵਾਮ ਦੇ ਖਰਚ ਕੇ ਸਾਡੀ ਗੌਰਮੈਂਟ ਨੇ, ਸਾਡੀ ਸਰਕਾਰ ਨੇ ਇਹ ਖਾਦ ਇੰਪੋਰਟ ਕੀਤੀ ਹੈ, ਉਹਨਾਂ ਦਾ ਜ਼ਿਆ ਜਿਹੜਾ ਉਹਦਾ ਜ਼ਿੰਮੇਦਾਰ ਕੌਣ ਹੋਏਗਾ। ਪਿਆਰੇ ਪਾਕਿਸਤਾਨ ਦੇ ਆਵਾਮ ਦੇ ਪੈਸੇ ਜ਼ਾਇਆ ਕਰਨ ਦੀ, ਲੁੱਟਣ ਦੀ ਇੱਕ ਮਜ਼ਮੂਮ ਕੋਸ਼ਿਸ਼ ਕਿਧਰੋਂ ਕੀਤੀ ਗਈ ਹੈ ਤੇ ਉਹਨਾਂ ਦਾ ਇੱਕ ਤੇ ਤਾਇਨ ਕਰੋ, ਉਹ ਲੱਭੋ ਕਿਹੜੇ ਲੋਕ ਨੇ। बिस्मिल्लाहिर्रहमानिर्रहीम। प्यारे वेखण वालिओ, अज एक बड़ी दर्दनाक ते बड़ी तकलीफ दे खबर लैके मैं तुहाडी सेवा दे विच हाज़र होया वां। तकलीफ दे मैं इस लई पिया आखना भई जदों दी ये खबर मैं सुनी है मैनूं बड़ा ही दुख पिया हुंदा है, बड़ा अफसोस हो रहा है ते यकीनन जदों ये मैं तुहाडे नाल सांझी करांगा ਇਹਦੀ ਜਾਣਕਾਰੀ ਹਾਸਲ ਹੋਣ ਤੋਂ ਬਾਅਦ ਤੁਹਾਨੂੰ ਵੀ ਦੁੱਖ ਹੋਵੇਗਾ। ਪਿਆਰਿਓ, ਸਾਡੇ ਦੇਸ਼ ਦੇ ਉੱਤੇ ਇਸ ਵੇਲੇ ਇੱਕ ਮੁਸ਼ਕਲ ਤੇ ਔਖਾ ਵੇਲਾ ਹੈ, ਲੇਕਿਨ ਕੁਝ ਬਾਖਤਿਆਰ ਲੋਕ ਜਿਹੜੇ ਕਿ ਹਵਸੇ ਦੁਨੀਆ ਦੇ ਵਿੱਚ ਅੰਧੇ ਹੋ ਚੁੱਕੇ ਨੇ, ਉਹ ਇਹ ਨਹੀਂ ਪਏ ਵੇਖਦੇ ਕਿ ਇਸ ਵੇਲੇ ਪਾਕਿਸਤਾਨ ਨੂੰ ਮੁਸ਼ਕਲ ਚੋਂ ਕਿਵੇਂ ਕੱਢਣਾ ਹੈ। ਉਹ ਇਸ ਵੇਲੇ ਵੀ ਆਪਣੀ ਦਿਹਾੜੀ ਲਾਉਣ ਦੇ ਚੱਕਰਾਂ 'ਚ ਲਗੇ ਫਿਰਦੇ ਨੇ ਤੇ ਅਜਿਹੇ ਇਕਦਾਮਾਤ ਕਰ ਰਹੇ ਨੇ ਉਹ ਬਾਖਤਿਆਰ ਲੋਕ ਜਿਹੜੇ ਕਿ ਸਾਡੀ ਆਵਾਮ ਲਈ ਇੰਤਹਾਈ ਦੁੱਖ ਤੇ ਪਰੇਸ਼ਾਨੀ ਦਾ ਸਬਬ ਪੈ ਬਣਦੇ ਨੇ। ਸਾਹਿਬੋ, ਸਾਡੇ ਦੇਸ਼ ਦੇ ਵਿੱਚ ਸਨਅਤੋ ਹਰਫਤ ਦਾ, ਤਜਾਰਤ ਦਾ ਅੱਗੇ ਹੀ ਪੱਠਾ ਬਹਿਣ ਦੇ ਕਰੀਬ ਹੈ। ਸਨਅਤੋ ਤਜਾਰਤ ਦਾ ਪਹੀਆ ਤਕਰੀਬਨ ਜਾਮ ਹੋ ਚੁੱਕਿਆ ਹੈ। ਵਾਹਿਦ ਇੱਕ ਜ਼ਰਾਤ ਸਾਡਾ ਐਸਾ ਸ਼ੋਭਾ ਹੈ ਜਿੱਧਰੋਂ ਸਾਨੂੰ ਕੁਝ ਠੰਡੀ ਹਵਾ ਆਉਂਦੀ ਹੈ। ਉਹਦੀ ਇੱਕ ਵਜ੍ਹਾ ਇਹ ਵੀ ਹੈ ਕਿ ਸਾਡਾ ਪਿਆਰਾ ਦੇਸ਼ ਜਿਹੜਾ ਹੈ ਇਹ ਜ਼ਰੀ ਮੁਲਕ ਹੈ। ਸਾਡੀ ਇਕੋਨਮੀ ਜਿਹੜੀ ਹੈ ਉਹ ਐਗਰੀਕਲਚਰ ਦੇ ਉੱਤੇ, ਜ਼ਰਾਤ ਦੇ ਉੱਤੇ ਬੇਸ ਕਰਦੀ ਹੈ। ਤੇ ਪਿਆਰੇ ਵੇਖਣ ਵਾਲਿਓ, ਬੜਾ ਵੀ ਔਖਾ ਵੇਲਾ ਆ ਜਾਵੇ ਨਾ ਤੇ ਜੇ ਘਰ ਦਾਣੇ ਹੋਣ, ਭੜੋਲਾ ਭਰਿਆ ਹੋਵੇ, ਕਣਕ ਚੌਲ ਆਪਣੇ ਹੋਣ ਤੇ ਬੰਦੇ ਔਖੇ ਸੌਖੇ ਵੇਲੇ ਵੀ ਲੰਘਾ ਲੈਂਦੇ ਨੇ। ਯਾਨੀ ਅੱਲਾ ਕਦੀ ਨਾ ਕਰੇ ਅੱਗੋਂ ਜੋ ਸੂਰਤ ਹਾਲ ਪਾਕਿਸਤਾਨ ਦੀ ਬਣਦੀ ਜਾ ਰਹੀ ਹੈ, ਅਗਰ ਅਸੀਂ IMF ਦੇ ਪ੍ਰੋਗਰਾਮ ਦੇ ਉੱਤੇ ਅਮਲ ਦਰਾਮਦ ਕਰਨੇ ਆ
ਤੇ ਜਿਹੜੀ ਮਹਿੰਗਾਈ ਦੀ ਤੂਫਾਨੀ ਲਹਿਰ ਉੱਠੇਗੀ, ਉੱਥੇ ਤੇ ਫਿਰ ਗਰੀਬ ਗੁਰਬਾ ਤੇ ਹਮਾਤੜ ਧਮਾਤੜ ਲੋਕ ਜਿਹੜੇ ਨੇ ਉਹ ਹੀ ਜ਼ਿੰਦਾ ਰਹਿਣਗੇ ਜਿਨ੍ਹਾਂ ਦੇ ਘਰ ਦਾਣੇ ਹੋਣਗੇ। ਇਸ ਵਾਸਤੇ ਵਜ਼ੀਰ ਆਜ਼ਮ ਪਾਕਿਸਤਾਨ ਮੀਆਂ ਮੁਹੰਮਦ ਸ਼ਬਾਜ਼ ਸ਼ਰੀਫ ਹੋਰਾਂ ਨੇ ਇੱਕ ਅੱਛਾ ਕਦਮ ਉਠਾਇਆ। ਚੰਗਾ ਕੰਮ ਕੋਈ ਵੀ ਕਰੇ ਤੇ ਉਹਦੀ ਸਲਾਹਣਾ ਕਰਨੀ ਚਾਹੀਦੀ ਹੈ। ਉਹ ਕਦਮ ਵਜ਼ੀਰ ਆਜ਼ਮ ਪਾਕਿਸਤਾਨ ਨੇ ਇਹ ਉਠਾਇਆ ਕਿ ਇਹ ਜਿਹੜੀ ਗੰਦਮ ਦੀ ਫਸਲ ਹੈ, ਜਿਹੜੀ ਅੱਜ ਕੱਲ੍ਹ ਬੀਜੀ ਹੋਈ ਹੈ ਅਸਾਂ, ਇਸ ਫਸਲ ਨੂੰ ਫਸਲ ਰਬੀ ਵੀ ਆਖਿਆ ਜਾਂਦਾ ਹੈ। ਇਹ ਸਾਡੇ ਬਵਾਈ ਦੇ ਸੀਜ਼ਨ ਦੀ ਸਾਡੇ ਦੇਸ਼ ਪੰਜਾਬ ਦੇ ਵਿੱਚ ਪਹਿਲੀ ਫਸਲ ਹੁੰਦੀ ਹੈ। ਪਹਿਲੀ ਫਸਲ ਨੂੰ ਅਸੀਂ ਫਸਲ ਰਬੀ ਆਖਦੇ ਹਾਂ। ਇਹ ਗੰਦਮ ਦੀ ਫਸਲ ਹੁੰਦੀ ਹੈ ਤੇ ਅੱਗੋਂ ਦੂਜੀ ਜਿਹੜੀ ਸਾਲ 'ਚ ਅਸੀਂ ਫਸਲ ਗੱਡਨੇ ਆ ਜਾਂ ਉਗਾਉਂਦੇ ਆ ਜਾਂ ਬੋਨੇ ਆ, ਉਹਨੂੰ ਫਸਲ ਖਰੀਫ ਆਖਿਆ ਜਾਂਦਾ ਹੈ ਤੇ ਉਹ ਧਾਨ ਦੀ ਫਸਲ ਹੁੰਦੀ ਹੈ। ਮੁੰਜੀ, ਚਾਵਲ, ਪੈਡੀ ਜਿਹਨੂੰ ਅਸੀਂ ਆਖਦੇ। ਤੇ ਵਜ਼ੀਰ ਆਜ਼ਮ ਪਾਕਿਸਤਾਨ ਨੇ ਦੂਰ ਅੰਦੇਸ਼ੀ ਤੋਂ ਕੰਮ ਲੈਂਦਿਆਂ ਹੋਇਆਂ ਗੰਦਮ ਦੀ ਫਸਲ ਦੇ ਵਾਸਤੇ ਵਾਫਰ ਖਾਦ ਦਾ ਇਹਤਮਾਮ ਇਸ ਤਰ੍ਹਾਂ ਕੀਤਾ ਕਿ ਉਹਨਾਂ ਪਿਛਲਾ ਸਾਲ ਜਿਹੜਾ 2022 ਦਾ ਸਾਲ ਸੀ, ਉਸ ਵਰੇ ਦੇ ਸਤੰਬਰ ਦੇ ਮਹੀਨੇ ਦੇ ਵਿੱਚ ਉਹਨਾਂ 2 ਲੱਖ ਮੈਟ੍ਰਿਕ ਟਨ ਖਾਦ ਇੰਪੋਰਟ ਕੀਤੀ। ਉਸ ਤੋਂ ਬਾਅਦ ਫਿਰ ਪਿਛਲੇ ਹੀ ਸਾਲ ਦੇ ਦਸੰਬਰ ਦੇ ਮਹੀਨੇ ਦੇ ਵਿੱਚ 1,94,000 ਮੈਟ੍ਰਿਕ ਟਨ ਮਜ਼ੀਦ ਖਾਦ ਇੰਪੋਰਟ ਕੀਤੀ ਗਈ। ਯਾਨੀ ਪਿਛਲੇ ਪੂਰੇ ਸਾਲ ਦੇ ਵਿੱਚ 80 ਕੁ ਲੱਖ ਬੋਰੀ ਖਾਦ ਦੀ, ਯੂਰੀਆ ਖਾਦ ਦੀ ਗੰਦਮ ਦੀ ਫਸਲ ਦੇ ਵਾਸਤੇ ਪਾਕਿਸਤਾਨ ਦੇ ਵਿੱਚ ਇੰਪੋਰਟ ਕੀਤੀ ਗਈ, ਦਰਾਮਦ ਕੀਤੀ ਗਈ। ਜਿਹਦੇ ਵਿੱਚੋਂ ਜਦੋਂ ਦੀ ਕਣਕ ਦੀਆਂ ਬੁਆਈਆਂ ਸ਼ੁਰੂ ਨੇ ਹੁਣ ਤਾਈਂ, ਯਾਨੀ ਅੱਜ ਦੇ ਦਿਹਾੜੇ ਤਾਈਂ, ਕੋ 45-46 ਲੱਖ ਬੋਰੀ ਜਿਹੜੀ ਹੈ ਉਹ ਕਿਸਾਨਾਂ ਨੂੰ, ਕਾਸ਼ਤਕਾਰਾਂ ਨੂੰ, ਗੰਦਮ ਉਗਾਉਣ ਵਾਲਿਆਂ ਨੂੰ ਤਕਸੀਮ ਵੀ ਹੋ ਚੁੱਕੀ ਹੋਈ ਹੈ। ਉਹ ਬੋਰੀ ਜਿਹੜੀ ਸਰਕਾਰ ਨੇ ਖਾਦ ਮੰਗਵਾਈ ਸੀ ਤੇ ਸਰਕਾਰੀ ਨਿਰਖਾਂ ਦੇ ਉੱਤੇ ਹੀ ਸਾਡੇ ਪਾਕਿਸਤਾਨ ਦੇ ਕਾਸ਼ਤਕਾਰਾਂ ਨੂੰ ਦਿੱਤੀ ਜਾ ਰਹੀ ਸੀ, ਉਹਦੀ ਫੀ ਬੋਰੀ ਕੀਮਤ 2100 ਤੇ 50 ਰੁਪਏ ਸੀ। ਯਾਨੀ ਸਸਤੀ ਸਰਕਾਰ ਵੱਲੋਂ ਖਾਦ ਫਰਾਹਮ ਕੀਤੀ ਗਈ ਗੰਦਮ ਦੇ ਕਾਸ਼ਤਕਾਰਾਂ ਨੂੰ, ਤਾਂ ਕਿ ਗੰਦਮ ਦੀ ਜ਼ਿਆਦਾ ਤੋਂ ਜ਼ਿਆਦਾ ਫਸਲ ਪਾਕਿਸਤਾਨ ਦੇ ਵਿੱਚ ਹੀ ਹੋਵੇ, ਪੈਦਾਵਾਰ ਅਸੀਂ ਬਹੁਤ ਜ਼ਿਆਦਾ ਹਾਸਲ ਕਰ ਸਕੀਏ ਔਰ ਸਾਨੂੰ ਅੱਲਾ ਨਾ ਕਰੇ ਆਟੇ ਲਈ, ਗੰਦਮ ਲਈ ਬੈਰੂਨ ਮੁਮਾਲਕ ਵੱਲ ਧਿਆਨ ਨਾ ਕਰਨਾ ਪਵੇ, ਬਾਹਰੋਂ ਕਣਕ ਨਾ ਮੰਗਵਾਉਣੀ ਪਵੇ, ਖਾਦ ਵਾਫਰ ਮੰਗਵਾ ਲਈ ਗਈ ਔਰ 1,32,00,000 ਏਕੜ ਰਕਬੇ ਦੇ ਉੱਤੇ ਗੰਦਮ ਕਾਸ਼ਤ ਕਰਨ ਦਾ ਹਦਫ ਮੁਕਰਰ ਕੀਤਾ ਗਿਆ ਔਰ ਇੱਕ ਅੰਦਾਜ਼ੇ ਦੇ ਮੁਤਾਬਕ 32 ਮਣ ਫੀ ਏਕੜ ਕਣਕ ਜਿਹੜੀ ਹੈ ਉਹਦੀ ਪੈਦਾਵਾਰ ਦਾ ਹਾਸਲ ਕਰਨ ਦਾ ਇਮਕਾਨ ਤੇ ਉਮੀਦ ਵੱਜ ਗਈ। ਯਾਨੀ ਸਾਡੇ ਮਹਿਕਮਾ ਜ਼ਰਾਤ ਨੇ ਜਿਹੜਾ ਸਿੱਟਾ ਕੱਢਿਆ, ਉਹਨਾਂ ਆਖਿਆ ਭਈ ਇੰਨੇ ਰਕਬੇ ਤੇ 1,32,00,000 ਏਕੜ ਤੇ ਕਣਕ ਇਨਸ਼ਾਅੱਲਾ ਉਗਾਵਾਂਗੇ ਤੇ 32 ਮਣ ਫੀ ਏਕੜ ਪੈਦਾਵਾਰ ਹਾਸਲ ਹੋਵੇਗੀ ਤੇ ਇਨਸ਼ਾਅੱਲਾ ਵਾਫਰ ਗੰਦਮ ਸਾਡੇ ਮਹਿਕਮਾ ਖੁਰਾਕ ਦੇ ਗੁਦਾਮਾਂ ਦੇ ਵਿੱਚ ਅਸੀਂ ਜ਼ਖੀਰਾ ਕਰ ਲਾਂਗੇ ਤੇ ਬੇਫਿਕਰੇ ਹੋ ਜਾਵਾਂਗੇ। ਔਰ ਇਹ ਬੜੀ ਅੱਛੀ ਬਾਤ ਸੀ। ਅੱਲਾ ਕਦੀ ਨਾ ਕਰੇ ਕੋਈ ਔਖਾ ਭਾਰਾ ਟਾਈਮ ਵੀ ਆਵੇ ਤੇ ਕਮ ਸੇ ਕਮ ਆਟਾ ਕਣਕ ਖਾਣ ਨੂੰ, ਰੋਟੀ ਦੀ ਬੁਰਕੀ ਤੇ ਸਾਨੂੰ ਮੁਯੱਸਰ ਹੋਵੇ। ਲੇਕਿਨ ਪਿਆਰਿਓ, ਇਸ ਸਾਰੀ ਖੂਬਸੂਰਤ ਸੋਚ ਜਿਹੜੀ ਕਿ ਸਾਡੇ ਵਜ਼ੀਰ ਆਜ਼ਮ ਦੀ ਸੀ, ਉਹਦਾ ਬੇੜਾ ਗਰਕ ਵਜ਼ਾਰਤ ਸਨਅਤ व ਪੈਦਾਵਾਰ ਦੇ ਜ਼ਿੰਮੇਦਾਰਾਨ ਜਿਹੜੇ ਕਿ ਇਸ ਗੁਨਾਹ ਦੇ ਵਿੱਚ ਸ਼ਾਮਿਲ ਸਨ, ਜਿਹੜਾ ਮੈਂ ਹੁਣ ਤੁਹਾਡੇ ਅੱਗੇ ਬਿਆਨ ਕਰਨ ਲੱਗਾ, ਉਹਨਾਂ ਨੇ ਪਠਾਬਾ ਕੇ ਰੱਖ ਦਿੱਤਾ ਵਜ਼ੀਰ ਆਜ਼ਮ ਦੀ ਇਸ ਖੂਬਸੂਰਤ ਸੋਚ ਦਾ। ਉਹ ਕਿਵੇਂ?
ਪਿਆਰਿਓ ਹੋਇਆ ਇਸ ਤਰ੍ਹਾਂ ਕਿ ਜਿਹੜੀ 80 ਲੱਖ ਬੋਰੀ ਯੂਰੀਆ ਖਾਦ ਦੀ ਪਾਕਿਸਤਾਨ ਦੇ ਵਿੱਚ ਦਰਾਮਦ ਕੀਤੀ ਗਈ ਸੀ ਤੇ ਮਹਿਕਮਾ ਸਨਅਤੋ ਪੈਦਾਵਾਰ ਦੇ ਜ਼ੈਲੀ ਇਦਾਰੇ ਨੈਸ਼ਨਲ ਫਰਟੀਲਾਈਜ਼ਰ ਮਾਰਕੀਟਿੰਗ ਲਿਮਿਟਿਡ ਦੇ ਗੋਦਾਮਾਂ ਦੇ ਵਿੱਚ ਉਹ ਖਾਦ ਦੀਆਂ ਬੋਰੀਆਂ ਸਟਾਕ ਕੀਤੀਆਂ ਗਈਆਂ ਹਨ। ਉਹਨਾਂ ਦੇ ਵਿੱਚੋਂ 45-46 ਲੱਖ ਐਗਜ਼ੈਕਟ ਤਾਦਾਦ ਦਾ ਮੈਨੂੰ ਪਤਾ ਨਹੀਂ, ਲੇਕਿਨ 45-46-47 ਲੱਖ ਬੋਰੀ ਜਿਹੜੀ ਹੈ ਉਹ ਗੰਦਮ ਦੇ ਕਾਸ਼ਤਕਾਰਾਂ ਦੇ ਵਿੱਚ ਤਕਸੀਮ ਕਰ ਦਿੱਤੀ ਗਈ। ਮਿਲੀ ਤੇ ਵੈਸੇ ਉਹ ਵੀ ਉਹਨੂੰ ਹੀ ਸਸਤੀ ਖਾਦ ਉਹਦੇ ਹੀ ਹਿੱਸੇ ਆਈ ਜਿਹੜਾ ਕਿਸੇ ਬਾਸਰਫ ਬੰਦੇ ਦਾ ਰੁਕਾ ਲੈ ਕੇ ਤੇ ਸਰਕਾਰ ਦੇ ਗੋਦਾਮ ਤਾਈਂ ਅਪੜਿਆ। ਮਾਤੜ ਧਮਾਤੜ ਨੂੰ ਗਰੀਬ ਨੂੰ ਕਿੱਥੇ ਲੱਭਦੀ ਹੈ? ਗਰੀਬ ਗੁਰਬਾ ਸਿਰਫ ਵੇਂਦਾ ਹੀ ਰਹਿ ਜਾਂਦਾ ਹੈ। ਤੇ ਜਿਹੜੇ ਤਗੜੇ ਨੇ, ਗਰੀਬ ਨੂੰ ਫੀ ਕਿੱਲਾ 2 ਬੋਰੀਆਂ ਨਹੀਂ ਮਿਲਦੀਆਂ ਤੇ ਤਗੜੇ 50-50 ਬੋਰੀਆਂ ਲੈ ਜਾਂਦੇ ਨੇ। ਔਰ ਐਸਾ ਵੀ ਸਾਡੇ ਦੇਸ਼ 'ਚ ਹੁੰਦਾ ਕਿ ਸਸਤੀ ਸਰਕਾਰੀ ਖਾਦ ਲੈ ਕੇ ਜਾ ਕੇ ਤੇ ਅੱਗੋਂ ਪ੍ਰਾਈਵੇਟ ਮਾਰਕੀਟ ਦੇ ਵਿੱਚ ਉਹਨੂੰ ਮਹਿੰਗੀਆਂ ਵੀ ਵੇਚ ਲੈਂਦੇ ਨੇ ਤੇ ਆਪਣੀ ਜ਼ਰੂਰਤ ਵੀ ਪੂਰੀ ਕਰ ਲੈਂਦੇ ਨੇ। ਜ਼ਿਮੀਂਦਾਰ ਕੁਝ ਐਸੇ ਵੀ ਬਾਸਰ ਲੋਕ ਹੁੰਦੇ ਨੇ। ਸੋ ਉਹ ਕੁਝ ਤੇ ਤਕਸੀਮ ਕਰ ਦਿੱਤੀ ਗਈ, ਲੇਕਿਨ 33 ਤੋਂ ਲੈ ਕੇ ਤੇ 35 ਲੱਖ ਬੋਰੀ ਯੂਰੀਆ ਖਾਦ ਦੀ ਜਿਹੜੀ ਕਿ ਇੰਪੋਰਟਡ ਖਾਦ ਹੈ ਜਿਹੜੀ ਸਾਡੀ ਹਕੂਮਤ ਨੇ ਮੰਗਵਾਈ ਸੀ, ਉਹ ਅੱਜ ਵੀ ਹੁਣ ਵੀ ਉਹ ਪਾਕਿਸਤਾਨ ਦੇ ਵਿੱਚ ਮੁਖਤਲਿਫ ਸ਼ਹਿਰਾਂ ਦੇ ਵਿੱਚ ਜਿਹੜੇ ਨੈਸ਼ਨਲ ਫਰਟੀਲਾਈਜ਼ਰ ਦੇ ਮਾਰਕੀਟਿੰਗ ਲਿਮਿਟਿਡ ਦੇ ਜਿਹੜੇ ਗੋਦਾਮ ਨੇ ਉਹਨਾਂ ਦੇ ਵਿੱਚ ਹੁਣ ਵੀ ਪਈ ਹੈ। ਹੁਣ ਮਜ਼ੇ ਦੀ ਗੱਲ ਕੀ ਹੋਈ ਕਿ ਇੱਕ ਸਾਜ਼ਿਸ਼ ਦੇ ਤਹਿਤ ਇਹ ਜਿਹੜਾ ਨਵਾਂ ਸਾਲ ਸਾਡਾ ਚੜ੍ਹਿਆ, ਇਹਦੇ ਐਸੇ ਹੀ ਪਹਿਲੇ ਮਹੀਨੇ ਜਿਹੜਾ ਕਿ ਮਹੀਨਾ ਗੁਜ਼ਰ ਰਿਹਾ, ਰਵਾਂ ਮਹੀਨਾ ਜਨਵਰੀ ਦਾ ਜਿਹੜਾ, ਇਹਦੀ 6 ਤਰੀਕ ਨੂੰ ਵਜ਼ਾਰਤ ਸਨਅਤੋ ਪੈਦਾਵਾਰ ਇੱਕ ਹੁਕਮਨਾਮਾ ਜਾਰੀ ਕਰਦੀ ਹੈ ਆਪਣੇ ਮਾਤਹਿਤ ਜ਼ੈਲੀ ਇਦਾਰੇ ਦੇ ਮੁਤਅਲਕੀਨ ਨੂੰ, ਕਾਰਪਰਦਾਜ਼ਾਨ ਨੂੰ, ਜਿਹੜੇ ਕਿ ਨੈਸ਼ਨਲ ਫਰਟੀਲਾਈਜ਼ਰ ਮਾਰਕੀਟਿੰਗ ਲਿਮਿਟਿਡ ਦੇ ਗੋਦਾਮਾਂ ਦੇ ਇੰਚਾਰਜ ਨੇ, ਉਹਨਾਂ ਨੂੰ ਕਿ ਖਾਦ ਦੀ ਫਰੋਖਤ ਬੰਦ ਕਰ ਦਿਓ। 6 ਜਨਵਰੀ ਤੋਂ ਲੈ ਕੇ ਤੇ ਅੱਜ 21 ਜਨਵਰੀ ਹੈ, ਯਾਨੀ 15 ਦਿਨ ਹੋ ਗਏ ਨੇ ਪਿਆਰਿਓ। ਉਹ ਸਰਕਾਰੀ ਖਾਦ ਜਿਹੜੀ ਕਿ ਸਸਤੀ ਸਾਡੇ ਕਾਸ਼ਤਕਾਰ ਨੂੰ ਮਿਲਦੀ ਸੀ, ਔਰ ਇਹ ਵੇਲਾ ਹੈ ਕਣਕ ਦੀ ਫਸਲ ਨੂੰ ਹਰ ਪਾਣੀ ਦੇ ਨਾਲ ਖਾਦ ਪਾਉਣ ਦਾ, ਇਹ ਵੇਲਾ ਹੈ ਇਸ ਵੇਲੇ। ਉਹ ਕਾਸ਼ਤਕਾਰਾਂ ਨੂੰ ਫਰੋਖਤ ਕਰਨੀ, ਉਹਨਾਂ ਨੂੰ ਦੇਣੀ, ਉਹਨਾਂ ਅੱਗੇ ਵੇਚਣੀ ਬੰਦ ਕਰ ਦਿੱਤੀ ਗਈ। ਅੱਜ 15ਵਾਂ ਦਿਨ ਨੇ ਸਰਕਾਰੀ ਸਸਤੀ ਖਾਦ ਨਹੀਂ ਮਿਲ ਰਹੀ। ਹੋ ਸਕਦਾ ਹੈ ਸਾਡਾ ਇਹ ਪ੍ਰੋਗਰਾਮ ਜਦੋਂ ਔਨ 에ਅਰ ਹੋਵੇ ਤੇ ਇਹਨੂੰ ਵੇਖ ਕੇ ਤੇ ਕਿਸੇ ਨੂੰ ਖੁਦਾ ਦਾ ਖੌਫ ਆਵੇ ਤੇ ਆਰਡਰ ਆ ਜਾਵੇ ਕਿ ਦਿਓ ਜੀ ਖਾਦ ਵੇਚੋ, ਲੇਕਿਨ ਹਾਲੀ ਤੱਕ 15 ਦਿਨ ਹੋ ਗਏ ਨੇ ਸਸਤੀ ਖਾਦ ਨਹੀਂ ਪਈ ਮਿਲਦੀ, ਵਿਕਦੀ ਨਹੀਂ ਪਈ। ਉਹਦੀ ਸੇਲ ਜਿਹੜੀ, ਉਹਦੀ ਫਰੋਖਤ ਜਿਹੜੀ ਉਹ ਬੰਦ ਕੀਤੀ ਗਈ, ਉਹਦੇ ਤੇ ਪਾਬੰਦੀ ਹੈ ਇੱਕ ਹੁਕਮ ਦੇ ਤਹਿਤ। ਹੁਣ ਜਿਹੜੇ ਘਰ ਦੇ ਭੇਤੀ ਨੇ ਜਾਂ ਰਾਜ਼ਦਾਰਾਨ ਨੇ, ਉਹ ਦੱਸਦੇ ਨੇ ਕਿ ਇਹ 15 ਦਿਨਾਂ ਦੀ ਖਾਦ ਗੌਰਮੈਂਟ ਦੀ ਸਸਤੀ, ਇਹਦੀ ਫਰੋਖਤ ਇਸ ਲਈ ਬੰਦ ਕੀਤੀ ਗਈ ਹੈ ਕਿ ਜਿਹੜੀਆਂ ਸਾਡੇ ਪਾਕਿਸਤਾਨ ਦੇ ਵਿੱਚ ਪ੍ਰਾਈਵੇਟ ਮਲਕੀਤੀ ਖਾਦ ਸਾਜ਼ ਫੈਕਟਰੀਆਂ ਨੇ, ਖਾਦ ਬਣਾਉਣ ਵਾਲੀਆਂ ਜਿਹੜੀਆਂ ਫੈਕਟਰੀਆਂ ਨੇ, ਉਹਨਾਂ ਦਾ ਸਟਾਕ ਜਿਹੜਾ ਉਹ ਕਲੀਅਰ ਹੋ ਲਵੇ। ਉਹਨਾਂ ਕੋਲੋਂ ਮੁਬੱਯਨਾ ਤੌਰ ਤੇ ਭਾਰੀ ਰਕਮਾਂ ਲੈ ਕੇ ਅਫਸਰਾਨ ਬਾਲਾ ਨੇ ਆਪਣੀ ਸਸਤੀ ਸਰਕਾਰੀ ਦਰਾਮਦਾ ਇੰਪੋਰਟਡ ਖਾਦ ਜਿਹੜੀ ਹੈ ਉਹਦੇ ਤੇ ਲਾ ਦਿੱਤੀ ਪਾਬੰਦੀ, ਉਹ ਵਿਕ ਨਹੀਂ ਰਹੀ। ਤੇ ਇਸ ਵੇਲੇ ਜਨਾਬ ਜਿੰਨੀਆਂ ਵੀ ਫੈਕਟਰੀਆਂ ਨੇ, ਮੈਂ ਕਿਹੜੀ ਕਿਹੜੀ ਦਾ ਨਾਂ ਲਵਾਂ, ਜਿਹੜੀਆਂ ਕਿ ਸਾਡੀਆਂ ਪ੍ਰਾਈਵੇਟ ਫੈਕਟਰੀਆਂ ਨੇ, 5-7-10 ਹੀ ਨੇ, ਉਂਗਲਾਂ ਤੇ ਗਿਣੀਆਂ ਜਾ ਸਕਦੀਆਂ ਨੇ, ਤੁਸੀਂ ਸਾਰੇ ਹੀ ਜਾਣਦੇ ਹੋ
ਕਿਹੜੀ ਕਿਹੜੀ ਵੱਡੀ ਫੈਕਟਰੀ ਹੈ, ਰੋਜ਼ ਉਹਨਾਂ ਦੇ ਇਸ਼ਤਿਹਾਰ ਵੀ ਚੱਲਦੇ ਨੇ, ਯੂਰੀਆ ਫਲਾਣਾ ਯੂਰੀਆ ਫਲਾਣਾ। 15 ਦਿਨ ਜਨਾਬ ਇਹ ਹਾਲੀ ਉਹਨਾਂ ਨੂੰ ਦਿੱਤੇ ਗਏ ਕਿ ਤੁਸੀਂ ਆਪਣੇ ਬਾਈ ਸਟਾਕ ਜਿਹੜੇ ਨੇ ਨਾ ਉਹ ਖਾਲੀ ਕਰ ਲਵੋ, ਗੋਦਾਮ ਵੇਚ ਲਓ। ਉਹਨਾਂ ਲੱਖਾਂ ਬੋਰੀ ਖਾਦ ਵੇਚੀਏ 3300 3400 3500 ਤੱਕ। ਹੁਣ ਤੁਸੀਂ ਵੇਖੋ ਕਿ ਜਿਹੜੀ ਸਰਕਾਰੀ ਖਾਦ ਹੈ ਉਹ ਚਲੋ ਮਾਤੜ ਟਮਾਤੜ ਨੂੰ ਮਿਲਦੀ ਤੇ ਉਹ ਵੀ ਨਹੀਂ ਸੀ 2150 ਦੀ, ਉਹ ਵੀ ਡਾਡਿਆਂ ਨੂੰ ਹੀ ਮਿਲਦੀ ਸੀ, ਲੇਕਿਨ ਚਲੋ ਮਿਲਦੀ ਤੇ ਹੈ ਸੀ, ਉਹ ਸਸਤੀ ਸੀ। ਉਹਦੀ ਸੇਲ ਬੰਦ ਕਰਕੇ ਤੇ ਮੌਕਾ ਫਰਾਹਮ ਕੀਤਾ ਗਿਆ ਹੈ ਬਲੈਕ ਮਾਰਕੀਟਿੰਗ ਦਾ, ਪ੍ਰਾਈਵੇਟ ਖਾਦ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਕਿ ਰੱਜ ਕੇ ਲੁੱਟ ਲਓ। ਔਰ ਉਹਨਾਂ ਖੂਬ ਇਹਨਾਂ 15 ਦਿਨਾਂ ਦੇ ਵਿੱਚ, ਯਾਨੀ ਇਹ 15 ਦਿਨ ਜਿਹੜੇ ਨੇ ਵੇਖਣ ਨੂੰ ਤਾਂ 2 ਹਫ਼ਤੇ ਨੇ, ਲੇਕਿਨ ਅਰਬਾਂ ਰੁਪਏ ਉਹ ਕਮਾਵੇ। ਹਰ ਬੋਰੀ ਪਿੱਛੇ ਜੋ 1300 1400 1200 ਰੁਪਈਆ ਵੱਧ ਉਹਨਾਂ ਕਮਾਇਆ। ਤੇ ਜਿਹੜਾ ਗਰੀਬ ਕਾਸ਼ਤਕਾਰ ਹੈ ਗੰਦਮ ਦਾ, ਉਹ ਧੱਕੇ ਖਾਂਦਾ ਰਿਹਾ। ਅਸੀਂ ਤੁਹਾਨੂੰ ਹੁਣੇ ਦਹਾਨੇ ਆ, ਤੁਸੀਂ ਦੇਖੋ ਕਿ ਗੁਜਰਾਂਵਾਲਾ ਦੇ ਪਿੰਡ, ਬਲਕਿ ਹੁਣ ਤੇ ਉਹ ਵੀ ਇੱਕ ਨਗਰ ਹੈ, ਸ਼ਹਿਰ ਹੈ, ਕਸਬਾ ਏਮਨਾਬਾਦ ਦੇ ਵਿੱਚ ਜਿਹੜਾ ਬਲਕ ਡਿਪੂ ਹੈ ਨੈਸ਼ਨਲ ਫਰਟੀਲਾਈਜ਼ਰ ਮਾਰਕੀਟਿੰਗ ਲਿਮਟਿਡ ਦਾ, ਉਹਦੇ ਵਿੱਚ ਇਸ ਵੇਲੇ ਵੀ 4,65,299 ਬੋਰੀ ਖਾਦ ਮੌਜੂਦ ਹੈ। ਤੁਸੀਂ ਦੇਖ ਰਹੇ ਹੋ ਕਿ ਸਾਰੇ ਗੋਦਾਮ ਭਰੇ ਆ ਖਾਦ ਨਾਲ, ਲੇਕਿਨ ਇਹਦੀ ਸੇਲ ਅੱਜ 21 ਤਰੀਕ ਤੱਕ ਬੰਦ ਹੈ। ਕੱਲ ਇਤਵਾਰ ਹੈ, ਪਰਸੋਂ ਸੋਮਵਾਰ ਨੂੰ ਹੋਰੇ ਸ਼ੁਰੂ ਹੋ ਜਾਏ, ਅੱਜ ਤੱਕ ਤੇ ਬੰਦ ਹੈ। ਸਾਡੀ ਇਸ ਗੱਲ ਦੀ ਤਸਦੀਕ ਕੀਤੀ ਜਾ ਸਕਦੀ। ਅਰਬਾਬੇ ਬਸਤੋ ਕੁਸ਼ਾਦ ਜਿਹੜੇ ਨੇ, ਹੁਕਮਰਾਨ ਜਿਹੜੇ ਨੇ, ਜਾਂ ਖੁਦ ਮੀਆਂ ਸ਼ਬਾਜ਼ ਸ਼ਰੀਫ ਸਾਹਿਬ ਜੇ ਕਰਨੀ ਚਾਹੁੰਦੇ ਨੇ ਤੇ ਜਾ ਕੇ ਤਹਿਕੀਕ ਕਰ ਲੈਣ। ਗੁਜਰਾਂਵਾਲਾ ਸ਼ਹਿਰ ਜਿਹਨੇ ਸਭ ਤੋਂ ਬਹੁਤੇ ਵੋਟ ਮੀਆਂ ਨਵਾਜ਼ ਸ਼ਰੀਫ ਨੂੰ ਤੇ ਸ਼ਬਾਜ਼ ਸ਼ਰੀਫ ਨੂੰ ਦਿੱਤੇ ਨੇ, ਉਸ ਸ਼ਹਿਰ ਤਸ਼ਰੀਫ ਲਿਆਉਣ ਨਾ। ਸਾਡੇ ਹੀ ਵੋਟਾਂ ਦੀ ਖਰਾਤ ਨਾਲ ਵਜ਼ੀਰ ਆਜ਼ਮ ਪਾਕਿਸਤਾਨ ਬਣੇ ਨੇ ਨਾ, ਅਸਾਂ ਲੋਕਾਂ ਇਹਨਾਂ ਨੂੰ ਚੁਣਿਆ ਹੈ। ਤੇ ਆਉਣ ਆ ਕੇ ਵੇਖਣ ਅਸੀਂ ਕਿਵੇਂ ਪੈ ਮਰਨੇ ਆ, ਆ ਕੇ ਵੇਖੋ। ਚਲੋ ਨਹੀਂ ਤੁਹਾਡੇ ਕੋਲ ਟਾਈਮ ਤੇ ਕਿਸੇ ਬੰਦੇ ਨੂੰ ਹੀ ਢੋਰੋ, ਆ ਕੇ ਪਤਾ ਤੇ ਲਵੇ ਸਾਡਾ। 4,65,299 ਬੋਰੀਆਂ ਖਾਦ ਦੀਆਂ ਗੁਜਰਾਂਵਾਲੇ ਦੇ ਗੋਦਾਮ ਵਿੱਚ ਪਈਆਂ ਹੋਈਆਂ ਨੇ। ਕਿਹੜਾ ਗੋਦਾਮ? ਨੈਸ਼ਨਲ ਫਰਟੀਲਾਈਜ਼ਰ ਮਾਰਕੀਟਿੰਗ ਲਿਮਟਿਡ ਦਾ ਜਿਹੜਾ ਗੋਦਾਮ ਹੈ, ਇਹ ਵਜ਼ਾਰਤ ਸਨਅਤ ਓ ਪੈਦਾਵਾਰ ਦਾ ਇੱਕ ਜ਼ੈਲੀ ਅਦਾਰਾ ਹੈ। 15 ਦਿਨ ਹੋ ਗਏ ਨੇ ਕਿਸਾਨ ਧੱਕੇ ਖਾਂਦੇ ਫਿਰਦੇ ਨੇ, ਜਾਂਦੇ ਨੇ, ਉਹਨਾਂ ਨੂੰ ਖਾਦ ਨਹੀਂ ਪਈ ਮਿਲਦੀ। ਉਹ ਆਂਦੇ ਨੇ ਜੀ ਬੰਦ ਹੋ ਗਈ, ਉਹ ਤੋਂ ਹੁਕਮ ਹੋਇਆ ਕਿ ਫਰੋਖਤ ਨਹੀਂ ਤੁਸੀਂ ਕਰ ਸਕਦੇ, ਸੇਲ ਬੰਦ ਹੋਈ। ਇਸ ਟਾਈਮ ਮੌਜੂਦਾ ਰੇਟ ਗੌਰਮੈਂਟ ਦਾ 2200 ਰੁਪਈਆ ਹੈ ਖਾਦ ਦਾ, ਤੇ ਮੈਂ ਕਹਿੰਦਾ ਕਿ ਰੁਪਈਆ 3000 ਸਾਡੇ ਕੋਲ ਫੜੋ ਤੇ ਸਾਨੂੰ ਖਾਦ ਲਿਆ ਦਿਓ। ਸਰ ਇਹ ਕਣਕ ਦੀ ਫਸਲ ਜਿਹੜੀ ਹੈ ਨਾ ਜੀ, ਇਹ ਹੁਣ ਸਾਡੀ ਬਗੈਰ ਖਾਦ ਤੋਂ ਨਹੀਂ ਹੋਣੀ। ਹਾਂ ਇਹਨੂੰ ਪਾਣੀ ਉਬਾਲਾ ਤਿਆਰ ਹੈ, ਇਹਨੂੰ ਪਾਣੀ ਦੇਣਾ ਹੈ, ਯੂਰੀਆ ਖਾਦ ਪਾਣੀ ਹੈ ਜੀ। ਯੂਰੀਆ ਖਾਦ ਜਿੰਨੇ ਜ਼ਿਮੀਂਦਾਰ ਜਾਂਦੇ ਨੇ ਨਾ ਮਾਰਕੀਟਾਂ ਦੇ ਵਿੱਚ ਲੈਣ ਵਾਸਤੇ, ਹਾਂ ਉਹ ਬੜਾ ਵੱਡਾ ਮਾਫੀਆ ਉਹਨਾਂ ਨੇ ਅੰਦਰਾਂ 'ਚ ਘਰਾਂ ਦੇ ਵਿੱਚ ਜਾ ਕੇ ਗਾਇਬ ਕੀਤੀ ਹੈ। ਹਾਂ 2250 ਰੁਪਈਆ ਗੌਰਮੈਂਟ ਦਾ ਰੇਟ ਹੈ, ਹਾਂ ਉਹ 2900 3000 ਰੁਪਈਆ ਵੀ ਲੈ ਕੇ ਕਦੀ 4 ਗੁੱਥੀਆਂ ਦੇਣਗੇ, ਕਦੀ 3 ਗੁੱਥੀਆਂ ਦੇਣਗੇ, ਤੇ ਲੁੱਕ ਕੇ ਚੋਰਾਂ ਵਾਂਗੂ ਦੇਣਗੇ। ਹਾਂ ਔਰ ਉਹਦੀ ਆਖੀਏ ਨਾ ਕਿ ਰਸੀਦ ਕੱਟ ਕੇ ਦਵੋ, ਤੁਹਾਂ ਇੰਨੇ ਦੀ ਦਿੱਤੀ, ਉਹ ਤੇ ਬਿਲਕੁਲ ਨਹੀਂ ਦਿੰਦੇ ਆ। ਹਾਂ ਤੇ ਮੈਂ ਬਜ਼ਾਤੇ ਖੁਦ ਡਿਪਟੀ ਡਾਇਰੈਕਟਰ ਜ਼ਰਾਇਤ ਡਸਕਾ ਉਹਨੂੰ ਫੋਨ ਕੀਤਾ। ਹਾਂ ਸਾਡਾ ਇੱਕ ਅਫਸਰ ਹੁੰਦਾ ਸਤਰਾ ਦਾ ਜ਼ਰਾਇਤ ਵਾਲਿਆਂ ਦਾ ਮਰਕਜ਼ ਦਾ, ਜੀ, ਉਹਨੂੰ ਵੀ ਕੀਤਾ। ਤੇ ਦੁਕਾਨਾਂ ਅੱਗੇ ਗਿਆ, ਉਹਨਾਂ ਆਖਿਆ ਜੀ ਸਾਡੇ ਤੇ ਕੋਈ ਪਰਚਾ ਨਹੀਂ ਹੋ ਸਕਦਾ, ਅਸੀਂ ਹਰ ਅਫਸਰ ਨੂੰ ਮੰਥਲੀ ਦਿੰਦੇ ਆ। ਹਾਂ ਹਾਂ ਠੀਕ ਹੈ, ਸਾਡੇ ਤੇ ਕੋਈ ਕੁਝ ਨਹੀਂ ਕਰ ਸਕਦਾ, ਭਾਵੇਂ ਅਸੀਂ 4000 ਤੋਂ ਵੀ ਆਪਣਾ ਗੁੱਥੀ ਵੇਚੀ ਹੈ, ਹਾਂ ਕੋਈ ਮਹਿਕਮਾ ਨਹੀਂ ਪੁੱਛ ਸਕਦਾ। ਜਨਾਬ ਪ੍ਰਾਈਸ ਕੰਟਰੋਲ ਮੈਜਿਸਟ੍ਰੇਟ ਦੀ ਡਿਊਟੀਆਂ ਨੇ, ਐਗਰੀਕਲਚਰਲ ਦੀਆਂ ਨੇ, 20 ਬੰਦਿਆਂ ਦੀ ਗਵਰਨਮੈਂਟ ਡਿਊਟੀ ਲਾਈ ਹੈ, ਲੇਕਿਨ ਸਾਰੇ ਆਪਣੇ ਦਫ਼ਤਰਾਂ 'ਚ ਬਹਿ ਕੇ ਮੰਥਲੀ ਲੈ ਕੇ ਚੁੱਪ ਨੇ, ਕੋਈ ਬੰਦਾ ਵੀ ਕਿਸੇ ਨੂੰ ਪੁੱਛਣ ਵਾਸਤੇ ਤਿਆਰ ਨਹੀਂ। ਹਾਂ ਜ਼ਿਮੀਂਦਾਰ ਜ਼ਲੀਲ ਹੋ ਰਿਹਾ। ਔਰ ਇਹ ਵੇਖੋ ਅਰਬਾਂ ਰੁਪਈਆ, ਇਹ 9000 9500 'ਚ ਕਣਕ ਬਾਹਰ ਦੇ ਮੁਲਕੋਂ ਆ ਕੇ ਪਾਕਿਸਤਾਨ 'ਚ ਪੈਂਦੀ ਹੈ, ਹਾਂ ਤੇ ਉਹ ਬਰਦਾਸ਼ਤ ਗਵਰਨਮੈਂਟ ਕਰਦੀ ਹੈ। ਸਾਨੂੰ ਖਾਦ ਇਨ ਟਾਈਮ ਅਵੇਲੇਬਲ ਨਹੀਂ ਹੈ,
ਕਿ ਅਸੀਂ ਉਹ ਪਾ ਕੇ ਆਪਣੀ ਫਸਲ ਨੂੰ ਬਿਹਤਰ ਕਰ ਸਕੀਏ। 2250 ਨਾ ਦੇਣ 24-2500 ਦੀ ਦੇਸ਼ਨ ਆ, ਲੇਕਿਨ ਸਰੇ ਆਮ ਦੇਣ ਜਿਹਨੂੰ 30 ਗੁੱਥੀਆਂ ਚਾਹੀਦੀ ਹੈ 30 ਦੇ ਦੇਣ, ਉਹ 8 ਦਿਨਾਂ 'ਚ ਵਿਚਾਰਾ 30 ਗੁੱਥੀਆਂ ਲਿਆਏਗਾ ਜਾ ਕੇ। ਅਸੀਂ ਐਵੇਂ ਪਹਿਲੇ ਮਾਨ ਦਫ਼ਤਰਾਂ 'ਚ ਜੰਮ ਗਏ ਦੇਖੋ ਕੀ ਹੋਣ ਲੱਗਾ ਸੀ, ਸਾਨੂੰ ਕੋਈ ਲੱਭ ਜਾਏਗਾ, ਉਹ ਵੀ ਕੋਈ ਕਹਾਣੀ ਕਿਸਾ ਨਹੀਂ। ਉਤੋਂ ਲੈ ਕੇ ਤੋੜ ਤੱਕ ਝੂਠ ਹੀ ਰਹਿ ਗਿਆ ਜੀ। ਅੱਲਾ ਹੀ ਆਇਆ ਜੇ ਝੂਠ ਨੂੰ ਕਿਤੇ ਲੈ ਜਾਏ ਸੱਚੇ ਦਾ ਸਾਡੇ ਆ ਜਾ ਕੋਲ ਇਹਨਾਂ ਦੀ ਸੁਣੀ ਜਾ। ਇਸ ਲਈ ਮੁਲਕ ਦੇ ਹੋਣ ਦੇ ਨਾਤੇ ਇਹਦਾ ਕੋਈ ਤਾਵਨ ਤੇ ਹੈ ਹੀ ਨਹੀਂ ਨਾ ਕਿਸਾਨ ਨਾਲ, ਕੋਈ ਕਿਸੇ ਕਿਸਮ ਦਾ ਕੋਈ ਤਾਵਨ ਨਹੀਂ, ਸਿਰਫ ਇਹਨੂੰ ਮਾਰਨ ਵਾਲੇ ਸਾਰੇ ਇਕੱਠੇ ਹੋਏ ਨੇ। ਨਾ ਕੋਈ ਮਹਿਕਮਾ ਦਰਿਆ ਤਾਵਨ ਕਰਦਾ ਜਾਂ ਕਿਸੇ ਹੋਰ ਕੋਲ ਟੁਰ ਜੂ, ਕੋਈ ਨਹੀਂ ਪੁੱਛਦਾ। ਉਹ ਸਗੋਂ ਮਹਿਕਮਾ ਲੱਕ ਦੀ ਵਾਲਾ ਜੱਟ ਜਦੋਂ ਜਾ ਕੇ ਦਫ਼ਤਰ 'ਚ ਵੜਦਾ ਭੂਤਦੇ ਨੇ ਪੈਸੇ ਚੰਗੇ ਦੇਗਾ। ਇਹ ਜੀ ਗੱਲ ਮੈਂ ਆਪ ਕਈ ਵਾਲੀ ਅਹਿਸਾਸ ਕੀਤਾ, ਮੈਂ ਤਾਂ ਲੱਗਦੀ ਪਾਉਂਦਾ ਤੰਬੀ ਇਸੇ ਵਾਸਤੇ ਪਾਈਏ, ਮੈਂ ਕੁੜੀ ਅੱਜ ਕੋਈ ਤੰਬੀ ਦਾ ਅਹਿਸਾਸ ਕਰ ਲੈਣਾ। ਜੱਟ ਨੂੰ ਵੇਖ ਕੇ ਭੂਤ ਜਾਂਦੇ ਨੇ, ਜੋ ਮਰਜ਼ੀ ਇਹਦੇ ਨਾਲ ਛੁਰੀ ਫੇਰੋ ਡਿੰਗੀ ਤੇ ਸਿੱਧੀ, ਕੋਈ ਮੈਂ ਪੁੱਛਦਾ ਨਹੀਂ, ਕੋਈ ਕਹੀਦਾ ਨਹੀਂ। ਆਹ ਤੇ ਹਾਲ ਹੈ। ਖੱਜਲ ਖਰਾਬ ਹੋ ਗਈ, ਅੱਬ ਚੱਲੇ ਆ, ਖਾਦ ਕਿਤੋਂ ਨਹੀਂ ਲੱਭਦੀ। ਫੇਰੇ ਮਾਰ ਮਾਰ ਕੇ ਬੰਦੇ ਜੱਬ ਜਾਂਦੇ ਨੇ, ਦਿਹਾੜੀ ਕੱਢੀ ਦੀ ਫੇਰ ਭੱਜ ਪਈਦਾ ਤੇ ਜਾਈਏ ਤੇ ਉਹ ਅੱਗੋਂ ਆ ਛੱਡਦੇ ਜੀ ਖਾਦ ਹੈ ਹੀ ਨਹੀਂ। ਹੁਣ ਪਿਆਰਿਓ ਮਜ਼ੇ ਦੀ ਗੱਲ ਇਹ ਵੇ ਕਿ ਅੱਲਾ ਕਰੇ ਸਾਡਾ ਇਹ ਪ੍ਰੋਗਰਾਮ ਔਨ 에ਅਰ ਹੋਣ ਦੇ ਨਾਲ ਹੀ ਅੱਲਾ ਕਰੇ ਕਿ ਖੋਲ ਦੇਣ। ਇਹ 4-5 ਸਾਲ ਪਹਿਲੇ ਵੀ ਇਸੇ ਤਰ੍ਹਾਂ ਹੀ ਵਜ਼ਾਰਤ ਸਨਅਤ ਓ ਪੈਦਾਵਾਰ ਨੇ ਸਰਕਾਰੀ ਇੰਪੋਰਟਡ ਜਿਹੜੀ ਸੀ ਖਾਦ ਉਹਦੀ ਸੇਲ ਬੰਦ ਕਰ ਦਿੱਤੀ ਤੇ ਮੌਕਾ ਦੇ ਦਿੱਤਾ ਪ੍ਰਾਈਵੇਟ ਕੰਪਨੀਆਂ ਨੂੰ। ਉਹਨਾਂ ਖੂਬ ਆਪਣੀਆਂ ਮੌਜਾਂ ਲੁੱਟੀਆਂ, ਖੂਬ ਖਾਦਾਂ ਵੇਚੀਆਂ, ਅਰਬਪਤੀ ਹੋ ਗਏ। ਬਾਅਦ ਵਿੱਚ ਜਦੋਂ ਸੀਜ਼ਨ ਲੰਘ ਗਿਆ ਗੰਦਮ ਦਾ ਤੇ ਉਹ ਖਾਦ ਜਿਹੜੀ ਹੈ ਨਾ ਜੀ, ਉਹ ਫਿਰ ਜਿੰਨੇ ਖੜੀ ਉਹਨੇ ਡੰਡਿਆਂ ਨਾਲ ਕੁੱਟ-ਕੁੱਟ ਕੇ, ਕਿਉਂਕਿ ਖਾਦ ਜੰਮ ਜਾਂਦੀ ਹੈ, ਦੇਰ ਪਈ ਰਵੇ ਨਾ ਤੇ ਇਹ ਜੰਮ ਜਾਂਦੀ ਹੈ। ਇਹ ਹੁਣ ਭੁਰਭਰੀ ਹੋਵੇ ਨਾ ਤੇ ਫੇਰ ਹੀ ਕਿਸਾਨ ਦੇ ਹੱਥ 'ਚ ਆਉਂਦੀ ਹੈ ਤੇ ਫਿਰ ਸਾਡਾ ਜ਼ਿਮੀਦਾਰ ਜਿਹੜਾ ਕਾਸ਼ਤਕਾਰ ਉਹਦਾ ਛੱਟਾ ਮਾਰਦਾ। ਇਹ ਜੇ ਜੰਮ ਜਾਏ ਇਹਦੇ ਵੱਟੇ ਬਣ ਜਾਣ ਤੇ ਫਿਰ ਤੇ ਉਹਦਾ ਛੱਟਾ ਹੀ ਨਹੀਂ ਵੱਜ ਸਕਦਾ। ਫਿਰ ਬਾਅਦ ਵਿੱਚ ਇਹਨਾਂ ਨੇ ਜਿਹੜੇ ਮੱਛਲੀ ਫਾਰਮ ਨੇ ਕੁਛ ਉਹਨਾਂ ਅੱਗੇ ਵੇਚ ਵੱਟ, ਕੁਛ ਗਿੱਲੂ ਇੱਕ ਹੁੰਦੀ ਹੈ ਜਿਹਦੇ ਨਾਲ ਲੱਕੜੀ ਤਰਹਾਨ ਸਾਡੇ ਜੋੜਦੇ ਨੇ, ਲੱਕੜੀ ਦਾ ਕੰਮ ਕਰਦੇ ਆ, ਗਿੱਲੂ ਇਸਤੇਮਾਲ ਹੁੰਦੀ ਹੈ, ਉੱਥੇ ਵਿਕੀਆਂ ਉਹ ਫਿਰ ਸਾਰੀਆਂ ਖਾਦ ਦੀਆਂ ਬੋਰੀਆਂ ਹੈ ਜੀ, ਉਹਨਾਂ ਫੈਕਟਰੀਆਂ 'ਚ ਇਸਤੇਮਾਲ ਕੀਤੀਆਂ ਗਈਆਂ, ਯਾਨੀ ਜ਼ਾਇਆ ਹੋ ਗਈ। ਹੁਣ ਸਾਹਿਬੋ ਇਸ ਵੇਲੇ ਗੰਦਮ ਨੂੰ ਪੈਰੋ ਪੈਰ ਖਾਦ ਦੀ ਲੋੜ ਹੈ ਔਰ ਇੱਥੇ ਖਾਦ ਦੀ ਸੇਲ ਬੰਦ ਕੀਤੀ ਗਈ ਹੋਈ ਹੈ ਕਿ ਪ੍ਰਾਈਵੇਟ ਫੈਕਟਰੀਆਂ ਵਾਲੇ ਪਹਿਲੇ ਵੇਚ ਲੈਣ, ਰੱਜ ਲੈਣ। ਔਰ ਇਹ ਐਵੇਂ ਬੰਦ ਹੋਈ ਹੈ ਚੰਗੀਆਂ ਰਕਮਾਂ ਲੈ ਕੇ ਤੇ ਫਿਰ 15 ਦਿਨਾਂ ਦੀ ਸੇਲ ਬੰਦ ਕੀਤੀ ਗਈ ਹੋਈ ਹੈ। ਐਵੇਂ ਤੇ ਕੋਈ ਵੀ ਨਹੀਂ ਨਾ ਕਰ ਸਕਦਾ। ਇੰਨੀ ਗੱਲ ਤੇ ਤੁਸੀਂ ਵੀ ਮਾਸ਼ਾਅੱਲਾ ਸਿਆਣੇ ਹੋ, ਆਪ ਸਮਝਦੇ ਹੋ। ਅਜਿਹੇ ਲੋਕ ਜਿਹੜੇ ਨੇ ਨਾ ਜੀ, ਉਹ ਹੁਣ ਵੇਖੋ ਇਸ ਵੇਲੇ ਹਕੂਮਤ ਤੇ ਵੇ ਮੀਆਂ ਸ਼ਹਬਾਜ਼ ਸ਼ਰੀਫ ਦੀ। ਮੀਆਂ ਸ਼ਹਬਾਜ਼ ਸ਼ਰੀਫ ਦੀ ਦਿਆਨਤ ਦੇ ਉੱਤੇ ਕਮ ਅਜ਼ ਕਮ ਮੈਨੂੰ ਤਾਂ ਨਹੀਂ ਸ਼ੱਕ ਕੋਈ, ਮੈਂ ਸਮਝਣਾ ਕਿ ਉਹ ਦਿਆਨਤਦਾਰ ਆਦਮੀ ਨੇ, ਉਹ ਕਰਪਟ ਨਹੀਂ ਹੈ। ਲੇਕਿਨ ਤੁਸੀਂ ਵੇਖੋ ਕਿ ਉਹਨਾਂ ਦੀ ਛਤਰੀ ਥੱਲੇ ਕੀ ਹੋ ਰਿਹਾ ਹੈ ਕਿ ਮੁਲਕ ਇੱਕ ਪਾਸੇ ਡਿਫਾਲਟ ਹੋਣ ਨੂੰ ਜਾ ਰਿਹਾ ਹੈ। ਅੱਲਾਹ ਪਾਕ ਕਦੀ ਨਾ ਕਰੇ ਡਿਫਾਲਟ ਨਹੀਂ ਵੀ ਹੁੰਦਾ ਤੇ ਸਾਡੇ ਪਿਆਰੇ ਪਾਕਿਸਤਾਨ ਦੇ ਉੱਤੇ ਅਗਰ ਅਸੀਂ IMF ਦੇ ਪ੍ਰੋਗਰਾਮ ਦੇ ਵਿੱਚ ਜਾਂਦੇ ਹਾਂ, ਜਿਹੜਾ ਕਿ ਪਿਛਲੀ ਹਕੂਮਤ ਉਹਨਾਂ ਨਾਲ ਵਾਅਦਾ ਕਰ ਗਈ ਹੈ, ਜਿਹੜਾ IMF ਦਾ ਪ੍ਰੋਗਰਾਮ ਹੈ ਉਹ ਸਾਨੂੰ ਤਾਂ ਇਹ ਹੀ ਪਤਾ ਕਿ ਉਹ ਇਮਰਾਨ ਖਾਨ ਦੇ ਦੌਰ ਦੇ ਵਿੱਚ ਉਹ ਕੀਤਾ ਗਿਆ ਸੀ, ਉਹਦੇ ਤੇ ਮੁਆਹਦਾ ਹੋਇਆ ਸੀ। ਹੁਣ ਉਹਦੇ ਵਿੱਚ ਜਿਸ ਤਰ੍ਹਾਂ ਸ਼ਰਾਇਤ ਤੈਅ ਕੀਤੀਆਂ ਗਈਆਂ ਸਨ, ਉਹਨਾਂ ਤੇ ਅਮਲ ਤਾਂ ਕਰਨਾ ਹੀ ਪੈਣਾ। ਅਗਰ ਅਸੀਂ ਉਸ ਪ੍ਰੋਗਰਾਮ ਵਿੱਚ ਜਾਂਦੇ ਹਾਂ ਜਿਹੜਾ ਕਿ ਵਾਹਿਦ ਸਾਡੀ ਨਜਾਤ ਦਾ ਰਾਹ ਹੈ, ਤੇ ਫਿਰ ਮੁਲਕ ਦੇ ਵਿੱਚ ਮਜ਼ੀਦ 10% 12% ਸਾਡੇ ਇਕੋਨੋਮਿਸਟ ਕਹਿੰਦੇ ਨੇ ਕਿ ਮਜ਼ੀਦ ਮਹਿੰਗਾਈ ਹੋਏਗੀ। ਯਾਨੀ ਮਹਿੰਗਾਈ ਤੇ ਅੱਗੇ ਹੀ ਹੋਣੀ ਹੈ। ਮੁਲਕ ਇੱਕ ਵਾਰੀ ਹੋਰ ਮਜ਼ੀਦ ਮੁਸ਼ਕਲ ਵੱਲ ਜਾਣਾ ਹੈ। ਤੇ ਜੇ ਅੱਲਾਹ ਕਦੀ ਨਾ ਕਰੇ ਅਸੀਂ ਨਹੀਂ IMF ਦੇ ਪ੍ਰੋਗਰਾਮ ਨੂੰ ਫੁੱਲਫਿਲ ਕਰਦੇ, ਉਹਨਾਂ ਦੇ ਮੁਆਹਦੇ ਨੂੰ ਅਸੀਂ ਤੋੜ ਨਹੀਂ ਚਾੜਦੇ, ਤੇ ਫਿਰ ਜੇ ਮੁਲਕ ਸਾਡਾ ਡਿਫਾਲਟ ਹੁੰਦਾ, ਅੱਲਾਹ ਪਾਕ ਕਦੀ ਨਾ ਕਰੇ, ਤੇ ਫਿਰ ਤੇ ਆਂਦੇ ਨੇ ਕਿ ਮਹਿੰਗਾਈ ਡਬਲ ਹੋਣ ਦਾ ਵੀ ਹੈ। ਜੇ ਹੁਣ 25% ਇਹਨਾਂ ਦੇ ਫਿਰ 50-60% ਤੱਕ ਵੀ ਗਵੇੜ ਲਾਉਣ ਵਾਲੇ ਆਖਦੇ ਨੇ ਕਿ ਮਹਿੰਗਾਈ ਜਾਣ ਦਾ ਖਤਰਾ ਹੈ।
ਤੇ ਚਲੋ ਅਗਰ ਅੱਲਾਹ ਪਾਕ ਕਦੀ ਨਾ ਕਰੇ, ਅੱਲਾਹ ਪਾਕ ਸਾਡੀਆਂ ਮੁਸ਼ਕਲਾਂ ਆਸਾਨ ਕਰੇ, ਅਗਰ ਅਸੀਂ ਕਿਸੇ ਔਖੇ ਵੇਲੇ ਵੱਲ ਵੀ ਟੁਰ ਜਾਂਦੇ ਤੇ ਪਿਆਰਿਓ ਸਾਡੇ ਦੇਸ਼ 'ਚ ਕਣਕ ਤੇ ਕਮ ਸੇ ਕਮ ਪੂਰੀ ਹੋਣੀ ਚਾਹੀਦੀ ਹੈ ਨਾ, ਵੀ ਘਰ ਕਣਕ ਹੋਵੇ ਨਾ ਸਾਲਣ ਹੋਵੇ, ਬੰਦਾ ਗੰਢਾ ਰੱਖ ਕੇ ਖਾ ਲੈਂਦਾ, ਸੁੱਕੀ ਰੋਟੀ ਪਾਣੀ ਨਾਲ ਖਾ ਲੈਂਦਾ। ਲੇਕਿਨ ਤੁਸੀਂ ਦੇਖੋ ਕਿ ਕੁਝ ਲੋਕ ਅਜਿਹੇ ਨੇ ਬਾਖਤਿਆਰ ਲੋਕ ਕਿ ਉਹ ਜਿਹੜੀ 32 ਮਣ ਫੀ ਏਕੜ ਗੰਦਮ ਦਾ ਤਖਮੀਨਾ ਪੈਦਾਵਾਰ ਦਾ ਜਿਹੜਾ ਸਾਡੇ ਮਹਿਕਮਾ ਜ਼ਰਾਤ ਨੇ ਲਾਇਆ ਹੋਇਆ ਹੈ, ਆਪਣੇ ਮਨੋਂ ਆਪਣੇ ਦਿਲੋਂ ਉਹ ਇਹ ਉਮੀਦ ਲਾ ਕੇ ਬੈਠੇ ਆ ਸਾਡਾ ਮਹਿਕਮਾ ਜ਼ਰਾਤ ਕਿ 32 ਮਣ ਫੀ ਕਿੱਲੇ ਚੋਂ ਕਣਕ ਜਿਹੜੀ ਹੈ ਉਹ ਆ ਜਾਏਗੀ। ਲੇਕਿਨ ਜੋ ਸਲੂਕ ਕੀਤਾ ਜਾ ਰਿਹਾ ਹੈ ਸਾਡੇ ਕਾਸ਼ਤਕਾਰ ਦੇ ਨਾਲ ਸਰਕਾਰ ਵੱਲੋਂ ਹੀ, ਇੱਕ ਸਰਕਾਰੀ ਮਹਿਕਮਾ ਜਿਹੜਾ ਉਹਦੇ ਤਖਮੀਨਾ ਜਾਤ ਪੈਦਾਵਾਰ ਦੇ ਅਹਦਾਫ ਵੇਖੋ ਕੀ ਨੇ, ਤੇ ਦੂਜਾ ਸਰਕਾਰੀ ਮਹਿਕਮਾ ਜਿਹੜਾ ਉਹਦੇ ਅਹਦਾਫ ਕੀ ਨੇ, ਉਹਦਾ ਇਹ ਹਦਫ ਹੈ ਕਿ ਕਾਸ਼ਤਕਾਰ 32 ਮਣ ਛੱਡ ਕੇ 22 ਮਣ ਵੀ ਨਾ ਫੀ ਕਿੱਲਾ ਕਣਕ ਉਗਾ ਸਕੇ। 32 ਮਣ ਤੇ ਤਾਂ ਹੀ ਹੋਣੀ ਹੈ ਨਾ ਜੇ ਖਾਦ ਵਾਫਰ ਉਹਨੂੰ ਮਿਲੇਗੀ ਔਰ ਸਸਤੀ ਮਿਲੇਗੀ, ਔਰ ਮੌਜੂਦ ਵੀ ਹੈ, ਔਰ ਸਸਤੀ ਖਾਦ ਵਾਫਰ ਖਾਦ ਮੌਜੂਦ ਵੀ ਹੈ, ਗੌਰਮੈਂਟ ਦੇ ਹੀ ਗੋਦਾਮਾਂ ਦੇ ਵਿੱਚ ਪਈ ਹੈ। ਤੇ ਉਹ ਕਿਹੜੇ ਅਹਬਾਬ ਨੇ ਜਿਨ੍ਹਾਂ ਨੇ ਬੈਨ ਲਾਤਾ ਹੈ ਸੇਲ ਦੇ ਉੱਤੇ, ਜਿਹੜੇ ਨਹੀਂ ਵਿਕਣ ਦੇ ਰਹੇ, ਜਿਹੜੇ ਖਾਦ ਨੂੰ ਨਹੀਂ ਕਾਸ਼ਤਕਾਰ ਤੱਕ ਅਪੜਨ ਦੇ ਰਹੇ, ਜਿਹੜੇ ਮੁਲਕ ਦੇ ਵਿੱਚ ਵਾਫਰ ਗੰਦਮ ਦੀ ਪੈਦਾਵਾਰ ਦੀ ਮੁਖਾਲਫਤ ਪੈ ਕਰਦੇ ਨੇ, ਜਿਨ੍ਹਾਂ ਦੀ ਪਾਲਿਸੀ ਇਹ ਵੇ ਕਿ ਕਿਸਾਨ ਦੁਸ਼ਮਣ ਪਾਲਿਸੀ ਜਿਨ੍ਹਾਂ ਬਣਾਈ ਹੈ, ਬੈਨ ਲਾ ਦਿੱਤਾ ਹੈ। ਜਦੋਂ ਸੀਜ਼ਨ ਲੰਘ ਜਾਏਗਾ ਤਾਂ ਫਿਰ ਇਹ ਖਾਦ ਜਿਹੜੀ ਇਹਦਾ ਕੀ ਕੀਤਾ ਜਾਏਗਾ? ਤੇ ਅਰਬਾਂ ਰੁਪਈਏ ਜਿਹੜੇ ਸਾਡੇ ਆਵਾਮ ਦੇ ਖਰਚ ਕੇ ਸਾਡੀ ਗੌਰਮੈਂਟ ਨੇ, ਸਾਡੀ ਸਰਕਾਰ ਨੇ ਇਹ ਖਾਦ ਇੰਪੋਰਟ ਕੀਤੀ ਹੈ, ਉਹਨਾਂ ਦਾ ਜ਼ਿਆ ਜਿਹੜਾ ਉਹਦਾ ਜ਼ਿੰਮੇਦਾਰ ਕੌਣ ਹੋਏਗਾ? ਕਿਹਨੂੰ ਅਸੀਂ ਜਾ ਕੇ ਪੁੱਛਾਂਗੇ? ਪਿਆਰੇ ਵੇਖਣ ਵਾਲਿਓ, ਇਹ ਜਿਹੜੀ ਅਸੀਂ ਗੱਲ ਤੁਹਾਡੀ ਖਿਦਮਤ ਦੇ ਵਿੱਚ ਅਰਜ਼ ਕੀਤੀ ਹੈ, ਤੁਸੀਂ ਵੀ ਇਹਦੇ ਤੇ ਗੌਰ ਕਰੋ ਤੇ ਅੱਲਾਹ ਪਾਕ ਅੱਗੇ ਦੁਆ ਕਰੋ ਕਿ ਅੱਲਾਹ ਪਾਕ ਸਾਡੀਆਂ ਮੁਸ਼ਕਲਾਂ ਆਸਾਨ ਕਰੇ, ਅੱਲਾਹ ਪਾਕ ਸਾਡੇ ਹੁਕਮਰਾਨਾਂ ਨੂੰ ਹਦਾਇਤ ਦੇਵੇ ਸਿਰਾਤ ਮੁਸਤਕੀਮ ਦੀ, ਅੱਲਾਹ ਪਾਕ ਇਹਨਾਂ ਨੂੰ ਦਿਆਨਤਦਾਰੀ ਨਾਲ ਆਪਣੇ ਫਰਾਇਜ਼ ਮਨਸਬੀ ਅਦਾ ਕਰਨ ਦੀ ਤੌਫੀਕ ਅਤਾ ਫਰਮਾਏ। ਤੇ ਪਿਆਰਿਓ, ਬਿਲਖਸੂਸ ਸਾਡੀ ਜਿਹੜੀ ਬਿਊਰੋਕ੍ਰੇਸੀ ਹੈ, ਹੁਣ ਦੇਖੋ ਨਾ, ਇਹ ਤਯਨ ਕੀਤਾ ਜਾਣਾ ਚਾਹੀਦਾ ਕਿ ਕਿਹਦੇ ਹੁਕਮ ਨਾਲ ਇਹ ਸਸਤੀ ਖਾਦ ਸਰਕਾਰੀ ਜਿਹੜੀ ਹੈ ਇਹਦਾ 15 ਦਿਨਾਂ ਤੋਂ ਇਹਦੀ ਸੇਲ ਬੰਦ ਕੀਤੀ ਗਈ ਹੋਈ ਹੈ। ਇਹ MD ਸਾਹਿਬ ਦੇ ਹੁਕਮ ਨਾਲ ਹੋਈ ਹੈ, ਇਹਦੇ 'ਚ ਵਜ਼ੀਰ ਸਨਅਤ ਪੈਦਾਵਾਰ ਸਾਹਿਬ ਦਾ ਹੁਕਮ ਹੈ, ਸੈਕਟਰੀ ਜਿਹੜੇ ਨੇ ਇਸ ਮਹਿਕਮੇ ਦੇ ਸਨਅਤ ਪੈਦਾਵਾਰ ਦੇ ਉਹਨਾਂ ਮੋਹਤਰਮ ਸੈਕਟਰੀ ਸਾਹਿਬ ਦਾ ਹੁਕਮ ਹੈ। ਇਹ ਕਿਸ ਤਰ੍ਹਾਂ ਐਡਾ ਵੱਡਾ ਕੰਮ ਹੋਇਆ? ਔਰ ਹੁਣ ਜਿਹੜੀ ਮੈਂ ਅਰਜ਼ ਕਰ ਰਿਹਾ ਕਿ 33 ਤੋਂ 36 ਲੱਖ ਬੋਰੀ ਜਿਹੜੀ ਹੁਣ ਤੱਕ ਵੀ ਪਈ ਹੈ, ਉਹ ਜੇ ਨਹੀਂ ਕਾਸ਼ਤਕਾਰਾਂ ਨੂੰ ਦੇਣੀ ਤੇ ਉਹਦਾ ਕੀ ਕਰਨਾ ਹੈ? ਕੁਛ ਖੁਦਾ ਵਾਸਤੇ ਇਹਦੇ ਤੇ ਗੌਰ ਕਰੋ। ਔਰ ਵਜ਼ੀਰ ਆਜ਼ਮ ਪਾਕਿਸਤਾਨ ਜਿਹੜੇ ਨੇ, ਉਹ ਤੇ ਨਿੱਕਾ ਜਿਹਾ ਕਿਧਰੇ ਜ਼ੁਲਮ ਦਾ ਵਾਕਿਆ ਹੋਵੇ ਤੇ ਉੱਥੇ ਆਪ ਪੁੱਜ ਜਾਂਦੇ ਹੁੰਦੇ ਹਨ, ਸਾਨੂੰ ਪਤਾ ਹੈ। ਉਹਨਾਂ ਦੀ ਖਿਦਮਤ 'ਚ ਮੈਂ ਬਿਲਖਸੂਸ ਅਰਜ਼ ਕਰਨਾ ਚਾਹੁੰਦਾ ਕਿ ਜੇ ਤੁਸੀਂ ਸਮਝਦੇ ਹੋ ਕਿ ਖਜ਼ਾਨੇ ਨੂੰ ਨੁਕਸਾਨ ਪਹੁੰਚਿਆ ਔਰ ਪਿਆਰੇ ਪਾਕਿਸਤਾਨ ਦੇ ਆਵਾਮ ਦੇ ਪੈਸੇ ਜ਼ਾਇਆ ਕਰਨ ਦੀ, ਲੁੱਟਣ ਦੀ ਇੱਕ ਮਜ਼ਮੂਮ ਕੋਸ਼ਿਸ਼ ਕਿਧਰੋਂ ਕੀਤੀ ਗਈ ਹੈ, ਤੇ ਉਹਨਾਂ ਦਾ ਇੱਕ ਤੇ ਤਾਇਨ ਕਰੋ, ਉਹ ਲੱਭੋ ਕਿਹੜੇ ਲੋਕ ਨੇ। ਔਰ ਦੂਜਾ, ਖੁਦ ਆ ਕੇ ਤਸਦੀਕ ਤੇ ਵੇਖੋ ਨਾ ਸਾਡੀ ਗੱਲ ਦੀ, ਆ ਕੇ ਇੱਥੇ ਵਿਜ਼ਿਟ ਕਰੋ, ਕਿਆ ਅਸੀਂ ਸੱਚ ਵੀ ਬੋਲ ਰਹੇ ਹਾਂ ਜਿਹੜੀ ਤੁਹਾਡੇ ਗੱਲ ਨੋਟਿਸ 'ਚ ਲਿਆਂਦੀ ਹੈ? ਕਿਆ ਠੀਕ ਹੈ ਕਿ ਅਸੀਂ ਐਵੇਂ ਝੂਠ ਹੀ ਪੈ ਬੋਲਨੇ ਆ? ਇਹਦਾ ਵੀ ਪਤਾ ਕੀਤਾ ਜਾਏ। ਤੇ ਪਿਆਰਿਓ, ਹੁਣ ਦਿਓ ਸਾਨੂੰ ਇਜਾਜ਼ਤ ਇਸ ਦੁਆ ਦੇ ਨਾਲ कि खुदा करे कि मेरी अर्ज़ पाक पर उतरे वो फसल गुल जिसे अंदेशा ज़वाल ना हो। खुदा करे कि मेरे एक भी हम वतन के लिए हयात बोझ ना हो, जिंदगी वबाल ना हो। प्यारिओ, रब राखा ते अल्लाह बेली। ओ चल मेरे नू चली
ਰੌਣਕ ਹੋ